ਅਗਲੀ ਖਬਰ ਵੱਲ ਚੱਲੀਏ ਰਾਜਕਰਮਜੀਤ ਸਿੰਘ ਜੀ। ਇਕੋਨਮੀ ਦੀਆਂ ਫਿਰ ਵੀ ਕਰਾਂਗੇ ਆਪਾਂ ਗੱਲਬਾਤ, ਪਰ ਸਭ ਤੋਂ ਜਿਹੜਾ ਟੌਪ ਦਾ ਇਸ਼ੂ ਬਣਿਆ ਹੋਇਆ ਹੈਗਾ ਆ, ਇੰਡੀਆ ਤੇ ਅਮਰੀਕਾ ਦੇ ਵਿੱਚ ਜਿਹੜੀ ਹੁਣ ਜੰਗ ਚੱਲ ਰਹੀ ਹੈਗੀ ਆ, ਖਾਸ ਕਰਕੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ। ਇੱਕ ਵਨ ਸਾਈਡ ਇਹ ਕਹਿ ਸਕਦੇ ਆ, ਮੋਦੀ ਹੁਣੀ ਤਾਂ ਉਧਰ ਇੰਡੀਆ ਵਾਲੇ ਤਾਂ ਚੁੱਪ ਹੈਗੇ ਆ। ਕੋਈ ਸਟੇਟਮੈਂਟ ਜਾਰੀ ਕਰ ਦਿੰਦਾ ਵੀ ਅਸੀਂ ਜੀ ਗੈਸ ਲਵਾਂਗੇ ਰਸ਼ੀਆ ਤੋਂ, ਦੂਸਰਾ ਕਹਿ ਦਿੰਦਾ ਵੀ ਨਹੀਂ ਜੀ, ਕੁਝ ਕੰਪਨੀਆਂ ਨੇ ਕਹਿ ਦਿੱਤਾ ਵੀ ਨਹੀਂ ਲਵਾਂਗੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੁਝ ਘੰਟੇ ਪਹਿਲਾਂ ਟਵੀਟ ਕੀਤਾ ਹੈ ਵੀ 24 ਘੰਟਿਆਂ ਦੇ ਵਿੱਚ ਮੈਂ ਜਿਹੜਾ ਟੈਰਿਫ ਆ ਹੋਰ ਇੰਡੀਆ ਤੇ ਇਨਕਰੀਜ਼ ਕਰਨ ਜਾ ਰਿਹਾ ਆ। ਉਹ ਕਹਿੰਦੇ ਵੀ ਇੰਡੀਆ ਇਜ਼ ਫਿਊਲਿੰਗ ਦਾ ਵਾਰ ਮਸ਼ੀਨ। ਇੰਡੀਆ ਰਸ਼ੀਆ ਨੂੰ ਇੱਕ ਤਰ੍ਹਾਂ ਦੇ ਨਾਲ ਪੈਸੇ ਦੇ ਰਿਹਾ ਆ। ਵਾਰ ਮਸ਼ੀਨ ਹੈਗੀ ਰਸ਼ੀਆ, ਉਹ ਯੂਕਰੇਨ 'ਚ ਲੋਕਾਂ ਨੂੰ ਮਾਰ ਰਹੇ ਹੈਗੇ ਆ। ਟਰੰਪ ਉਹਨਾਂ ਨੇ 24 ਆਵਰ ਸਬਸਟੈਂਸ਼ੀਅਲ ਟੈਰਿਫ ਥ੍ਰੈਟ ਦਿੱਤੀ ਆ ਵੀ ਕਹਿੰਦੇ ਵੀ ਕਾਫੀ ਵੱਡਾ ਜਿਹੜਾ ਟੈਰਿਫ ਆ ਮੈਂ ਲਾਉਣ ਜਾ ਰਿਹਾ ਆਉਣ ਵਾਲੇ 24 ਘੰਟਿਆਂ ਦੇ ਵਿੱਚ। 25% ਆਲਰੇਡੀ ਇੰਡੀਆ ਦੀਆਂ ਚੀਜ਼ਾਂ ਦੇ ਉੱਤੇ ਟੈਰਿਫ ਲੱਗ ਚੁੱਕਾ ਹੈਗਾ ਆ। ਤੇ ਉਹਨਾਂ ਨੇ ਮੇਨ ਰੀਜ਼ਨ ਇਹੀ ਦੱਸਿਆ ਵੀ ਜਿਹੜੀ ਸਾਊਥ ਏਸ਼ੀਅਨ ਕੰਟਰੀ ਇੰਡੀਆ ਹੈਗੀ ਆ, ਇਹ ਆਇਲ ਬਾਈ ਕਰ ਰਹੀ ਹੈ ਰਸ਼ੀਆ ਤੋਂ ਤੇ ਸੈਲ ਕਰ ਰਹੀ ਹੈਗੀ ਆ ਪ੍ਰੋਫਿਟ ਦੇ ਲਈ। ਸੋ ਕਹਿੰਦੇ ਵੀ ਸਾਡਾ ਗੁੱਡ ਪਾਰਟਨਰ ਕਦੇ ਨਹੀਂ ਰਿਹਾ ਇੰਡੀਆ। ਹਾਂ, ਇਹ 'ਚ ਕੋਈ ਸ਼ੱਕ ਨਹੀਂ, ਕਹਿੰਦੇ ਵੀ ਅਸੀਂ ਦੋਸਤ ਹੈਗੇ ਆ, ਪਰ ਅਸੀਂ ਇੰਡੀਆ ਵਾਲੇ ਬਹੁਤ ਜ਼ਿਆਦਾ ਬਿਜ਼ਨਸ ਕਰਦੇ ਹੈਗੇ ਆ ਤੇ ਸਾਨੂੰ ਉਹ ਓਨਾ ਅਲਾਓ ਨਹੀਂ ਕਰਦੇ ਹੈਗੇ। ਉਹ ਆਪਾਂ ਪਿਛਲੇ ਦਿਨਾਂ 'ਚ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੀ ਟੈਸਲਾ ਦੀ ਕਾਰ ਆ ਉਹ ਸ਼ਾਇਦ 31 ਲੱਖ ਦੀ ਸੀਗੀ ਤੇ 29 ਲੱਖ ਉਹਦੇ ਉੱਤੇ ਜਿਹੜਾ ਟੈਕਸ ਲਾ ਰਹੇ ਸੀ। ਟੋਟਲ 60 ਲੱਖ 'ਚ ਪੈਂਦੀ ਸੀ। ਸੋ 100% ਦੇ ਕਰੀਬ। ਜੇ ਇੰਡੀਆ ਵਾਲੇ 100% ਅਮਰੀਕਾ ਦੇ ਚੀਜ਼ਾਂ ਤੇ ਲਾਉਂਦੇ, ਵੀ ਅਮਰੀਕਾ ਵਾਲੇ ਕਿਉਂ ਨਾ ਇੰਡੀਆ ਦੀਆਂ ਚੀਜ਼ਾਂ ਦੇ ਉੱਤੇ ਲਾਉਣ। ਸੋ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਸੈਟਲ ਹੋ ਗਏ ਸੀ 25% ਤੇ ਮੈਂ ਕਲੀਅਰ ਵੀ ਕਰਤਾ ਸੀ ਵੀ ਭਾਈ ਤੁਸੀਂ ਜਿਹੜਾ ਰਸ਼ੀਆ ਨੂੰ ਫੰਡ ਕਰ ਰਹੇ ਹੋ ਉਹਨਾਂ ਤੋਂ ਇੰਨਾ ਜ਼ਿਆਦਾ ਜਿਹੜਾ ਆਇਲ ਲੈ ਕੇ ਉਹਨੂੰ ਬੰਦ ਕਰੋ ਤੇ ਹੋਰ ਮੁਲਕਾਂ ਤੋਂ ਤੁਸੀਂ ਲੈ ਸਕਦੇ ਆ। ਪਰ ਉਹ ਕਹਿੰਦੇ ਵੀ ਨਹੀਂ, ਉਹ ਹਟੇ ਨਹੀਂ। ਸੋ ਆਉਣ ਵਾਲੇ 24 ਘੰਟਿਆਂ ਦੇ ਵਿੱਚ ਉਹ ਮੈਂ ਬਹੁਤ ਹੀ ਵੱਡਾ ਅਮਾਉਂਟ ਜਿਹੜਾ ਆ ਇੰਡੀਆ ਦੇ ਉੱਤੇ ਟੈਰਿਫ ਲਾਉਣ ਜਾ ਰਿਹਾ ਹੈਗਾ। ਸੋ ਸਬਸਟੈਂਸ਼ੀਅਲੀ ਹਾਈ ਉਹਨਾਂ ਨੇ ਇਹ ਦੱਸਿਆ ਹੈਗਾ। ਸਰੋਤਿਆਂ ਨੂੰ ਦੱਸਦੇ ਜਾਈਏ, ਪਿਛਲੇ ਸਮੇਂ 'ਚ ਇਹ ਗਿਆ ਸੀ ਵੀ 100% ਤੱਕ ਟੈਰਿਫ ਉਹਨਾਂ ਮੁਲਕਾਂ ਦੇ ਲੱਗੂਗਾ ਜੋ ਰਸ਼ੀਆ ਤੋਂ ਆਇਲ ਲੈਂਦੇ ਹੈਗੇ, ਜਿਨ੍ਹਾਂ 'ਚ ਇਰਾਨ ਵੀ ਸੀ, ਇੰਡੀਆ ਵੀ ਆ, ਚਾਈਨਾ ਵੀ ਆ। ਪਰ ਇੰਡੀਆ ਵਾਲੇ ਕਹਿ ਰਹੇ ਵੀ ਯੂਰਪੀਅਨ ਯੂਨੀਅਨ ਦੇ ਕਈ ਮੁਲਕ ਵੀ ਲੈਂਦੇ ਆ, ਉਹਨਾਂ ਨਾਲ ਤੁਸੀਂ ਕੋਈ ਇਦਾਂ ਦੀ ਗੱਲ ਨਹੀਂ ਕਰਦੇ, ਸਾਡੇ ਨਾਲ ਧੱਕਾ ਕਰਦੇ ਆ। ਪਰ ਬਾਅਦ ਦੇ ਵਿੱਚ ਇੱਕ ਯੂਐਸ ਦੇ ਸੈਨੇਟਰ ਆ, ਉਹਨਾਂ ਨੇ ਇਹ ਕਿਹਾ ਸੀ ਵੀ ਸਾਨੂੰ 500% ਤੱਕ ਟੈਰਿਫ ਲਾਉਣਾ ਚਾਹੀਦਾ ਤਾਂ ਕਿ ਜਿਹੜੀ ਇਹ ਲੜਾਈ ਆ ਫਿਰ ਇਦਾਂ ਹੀ ਬੰਦ ਹੋਣੀ ਆ, ਨਹੀਂ ਹੋਣੀ। ਸੋ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ ਆ ਉਹ ਕਹਿ ਰਹੇ ਆ ਵੀ ਸਾਡੇ ਨਾਲ ਜਿਹੜਾ ਇੱਕ ਤਰ੍ਹਾਂ ਨਾਲ ਧੱਕਾ ਕਰ ਰਹੇ ਹੈਗੇ ਆ। ਤੇ ਕਿਉਂਕਿ ਯੂਰਪੀਅਨ ਯੂਨੀਅਨ ਨੇ 67.5 ਬਿਲੀਅਨ ਜਿਹੜੇ ਕਿ 78.2 ਬਿਲੀਅਨ ਡਾਲਰ ਬਣਦੇ ਆ, ਉਹਦਾ ਟ੍ਰੇਡ ਕੀਤਾ ਕਹਿੰਦੇ ਰਸ਼ੀਆ ਨੇ 2024 ਦੇ ਵਿੱਚ, ਜਿਹਦੇ ਵਿੱਚ ਲਿਕੁਇਫਾਈਡ ਨੈਚੁਰਲ ਗੈਸ ਵੀ ਸੀ 16.5 ਮਿਲੀਅਨ ਮੈਟ੍ਰਿਕ ਟਨ। ਸੋ ਇੰਡੀਆ ਤੇ ਯੂਐਸਏ ਦੇ ਵਿੱਚ ਪੂਰਾ ਐਨ ਇਸ ਵੇਲੇ ਮਾਹੌਲ ਜਿਹੜਾ ਟੈਰਿਫ ਨੂੰ ਲੈ ਕੇ ਗੁੱਸਾ ਬਹੁਤ ਆ। ਅਮਰੀਕਨ ਸਰਕਾਰ ਦਾ ਹੀ ਕਹਿ ਸਕਦੇ ਆ। ਇੰਡੀਆ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਆ, ਉਹ ਰਸ਼ੀਆ ਨੂੰ ਜਾ ਰਿਹਾ ਹੈਗਾ ਤੇ ਫੋਰਨ ਮਿਨਿਸਟਰ ਜੈ ਸ਼ੰਕਰ ਉਹ ਵੀ ਉੱਥੇ ਨੂੰ ਜਾ ਰਿਹਾ। ਸੋ ਹੁਣ ਰਸ਼ੀਆ ਵਾਲ ਨੂੰ ਭੱਜ ਰਿਹਾ ਕਿਉਂਕਿ ਰਸ਼ੀਆ ਵਾਲਿਆਂ ਨੇ ਇਹ ਕਿਹਾ, ਕ੍ਰੈਮਲਨ ਨੇ, ਵੀ ਨਹੀਂ ਜੀ ਇਹ ਇੰਡੀਆ ਨਾਲ ਧੱਕਾ ਕਰ ਰਹੇ ਹੈਗੇ ਅਮਰੀਕਾ ਵਾਲੇ, ਵੀ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ। ਪਰ ਦੇਖਦੇ ਆ ਆਉਣ ਵਾਲੇ 24 ਘੰਟਿਆਂ 'ਚ ਕੀ ਹੁੰਦਾ। ਪਰ ਟਰੰਪ ਉਹਨਾਂ ਨੇ ਟਵੀਟ ਜ਼ਰੂਰ ਕਰ ਦਿੱਤਾ ਕੁਝ ਘੰਟੇ ਪਹਿਲਾਂ ਵੀ ਮੈਂ ਬਹੁਤ ਵੱਡਾ ਅਮਾਉਂਟ ਇੰਡੀਆ ਦੇ ਉੱਤੇ ਹੋਰ ਟੈਰਿਫ ਲਾਉਣ ਜਾ ਰਿਹਾ। CNBC ਦੇ ਨਾਲ ਗੱਲ ਕਰਦੇ ਹੋਏ ਉਹਨਾਂ ਦੀ ਜਿਹੜੀ ਆਡੀਓ ਆ ਉਹ ਵੀ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ, ਤੁਹਾਨੂੰ ਉਹ ਸੁਣਾਉਂਦੇ ਆ ਵੀ ਰਾਸ਼ਟਰਪਤੀ ਟਰੰਪ ਆਪਣੀ ਜ਼ੁਬਾਨੀ ਕੀ ਜਿਹੜਾ ਇਸ ਦੇ ਵਿੱਚ The latest deal, though, that you're announcing with India, you're upset with the trade deal there, especially because they're buying Russian oil. The Biden administration sanctioned Russian oil, but then they kind of winked and nodded and appreciated that India and China were buying some of that oil because they were worried it would raise oil prices and thereby prices at the pump. To you, is it more important to shut down the Russians on this than to worry about oil prices? I'm not worried about prices because we're drilling at levels that nobody's ever seen before. And what Biden did is he stopped my drilling. And then prices, if you remember that first couple of months, prices went through the roof. And he immediately said, let's go back to what Trump was doing. Let's go back to it. But by that time, they had blown it. And the energy prices were so high. And that's what caused that, and his crazy spending is what caused, by the way, the largest inflation in the history of our country was during the Biden administration. Not 48 years. You know, they like to say 48 years.
it was the largest in the history of our country, the inflation that we had during Biden, because the man obviously didn't know what he was doing. But with India, what people don't like to say about India, they're the highest tariff nation. They have the highest tariff of anybody. We do very, very little business with India because their tariffs are so high. So India has not been a good trading partner because they do a lot of business with us, but we don't do business with them. So we settled on 25%, but I think I'm going to raise that very substantially over the next 24 hours because they're buying Russian oil. They're fueling the war machine. And if they're going to do that, then I'm not going to be happy. There are a lot of deals signed. I am not going to be happy. ਤੁਸੀਂ ਜਿਹੜਾ ਆ ਰਾਸ਼ਟਰਪਤੀ ਟਰੰਪ ਦੀ ਜ਼ੁਬਾਨੀ ਜਿਹੜਾ ਉਹ ਸੁਣਿਆ, ਜਿਹੜੀ ਉਹਨਾਂ ਨੇ ਇੱਕ ਟੀਵੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜੀ ਉਹ ਗੱਲ ਆਖੀ ਸੀ। ਸੋ ਇਹ ਹੁਣ ਸਪਸ਼ਟ ਹੋ ਚੁੱਕਾ ਹੈ ਵੀ ਰਾਸ਼ਟਰਪਤੀ ਟਰੰਪ ਨੇ ਗੋਡਾ ਜਿਹੜਾ ਉਹ ਚੰਗੀ ਤਰ੍ਹਾਂ ਧਰਿਆ ਹੋਇਆ ਆ ਇਹਨਾਂ ਦੇ ਕਹਿ ਸਕਦੇ ਆ ਵੀ ਉੱਤੇ ਵੀ ਭਾਈ ਜਾਂ ਤਾਂ ਤੇਲ ਖਰੀਦਣਾ ਜਿਹੜਾ ਉਹ ਬੰਦ ਕਰੋ ਜੇ ਤੁਸੀਂ ਡੀਲ ਬਣਾਉਣੀ ਆ, ਨਹੀਂ ਤਾਂ ਫਿਰ ਬਹੁਤ ਜ਼ਿਆਦਾ ਜਿਹੜੇ ਟੈਰਿਫ ਦੇ ਲਈ ਜਿਹੜਾ ਉਹ ਤਿਆਰ ਰਹੋ। ਵੀ ਕਹਿੰਦੇ ਵੀ ਅਸੀਂ ਤੁਹਾਨੂੰ ਖੁੱਲੀ ਮੰਡੀ ਦਈਏ ਤੇ ਤੁਸੀਂ ਸਾਨੂੰ ਮੰਡੀ ਦਾ ਜਿਹੜਾ ਉਹ ਲਾਗੇ ਵੀ ਨਾ ਫੜਕਣ ਦਿਓ। ਇਹ ਗੱਲ ਜਿਹੜੀ ਉਹ ਠੀਕ ਨਹੀਂ ਹੈਗੀ। ਸੋ ਆਈ ਐਮ ਨਾਟ ਹੈਪੀ ਵਿਦ ਇੰਡੀਆ। ਇਹ ਜਿਹੜਾ ਉਹਨਾਂ ਦਾ ਬਿਆਨ ਸੀ। ਸੋ ਇਹ ਰਿਐਲਿਟੀ ਹੈ ਇਸ ਟਾਈਮ ਆਪਣੇ ਜਿਹੜੀ ਉਹ ਸਾਹਮਣੇ ਆ। ਹਰਜੋਤ ਸਿੰਘ ਜੀ, ਜੋ ਰਾਸ਼ਟਰਪਤੀ ਟਰੰਪ ਹੋਣਾ ਨੇ ਇਸ ਦੇ ਵਿੱਚ ਜਿਹੜਾ ਉਹ ਆਖਿਆ ਹੈਗਾ ਆ। ਅੱਛਾ, ਇਹਦੇ ਵਿੱਚ ਹਰਜੋਤ ਸਿੰਘ ਜੀ ਸਵਾਦ ਲੈਣ ਵਾਲਿਆਂ ਨੇ ਸਾਰਿਆਂ ਨੇ ਸਵਾਦ ਜਿਹੜੇ ਉਹ ਲੈਣੇ ਹੁੰਦੇ ਆ। ਜਿਹੜੇ ਚਾਈਨਾ ਵਾਲੇ ਆ ਉਹਨਾਂ ਦੇ ਕੁਛ ਜਿਹੜੇ ਟਵਿੱਟਰ ਹੈਂਡਲ ਆ ਉਹਨਾਂ ਨੇ ਪੂਰਾ ਜਿਹੜਾ ਇਹਨਾਂ ਦਾ ਮਜ਼ਾਕ ਜਿਹੜਾ ਉਹ ਬਣਾਇਆ, ਤੁਹਾਨੂੰ ਉਹ ਵੀ ਦਿਖਾਉਂਦੇ ਆ ਨਾਲ ਦੇ ਨਾਲ। ਵੀ ਜਿਹੜੇ ਇੰਡੀਆ ਨੇ ਸਟੇਟਮੈਂਟ ਜਾਰੀ ਕੀਤੀ ਸੀ ਉਸ ਦੀ ਟਰਾਂਸਲੇਸ਼ਨ ਜਿਹੜੇ ਚਾਈਨਾ ਵਾਲੇ ਜਿਸ ਤਰੀਕੇ ਦੇ ਨਾਲ, ਜਿਸ ਲਹਿਜੇ ਦੇ ਵਿੱਚ, ਮਜ਼ਾਕੀਆ ਅੰਦਾਜ਼ ਦੇ ਵਿੱਚ ਜਿਹੜੀ ਉਹ ਕਰ ਰਹੇ ਆ ਵੀ ਸਾਰ I told you, US told us to import from Russia to stabilize energy price. ਸੋ ਜਿਸ ਤਰੀਕੇ ਦੇ ਨਾਲ ਉਹ ਐਕਸੈਂਟ ਜਿਹੜਾ ਬਣਾ ਕੇ ਉਹ ਜਿਹੜਾ ਲਿਖ ਰਹੇ ਆ, ਕਹਿੰਦੇ ਵੀ ਸਟੇਟਮੈਂਟ ਇੰਨੀ ਉਹਨਾਂ ਨੇ ਕਾਹਲੀ ਚ ਬਣਾਈ, 1 ਨੰਬਰ ਪਾਉਣਾ ਹੀ ਭੁੱਲ ਗਏ। ਸਿੱਧਾ 2 ਪੁਆਇੰਟ ਤੋਂ ਸ਼ੁਰੂ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਜਿਹੜਾ ਉਹ ਕੀਤਾ। ਤੇ ਕਹਿੰਦੇ ਵੀ EU ਵੀ ਟ੍ਰੇਡ ਕਰਦਾ ਆ, ਮਤਲਬ ਹਾੜੇ ਜਿਹੜੇ ਉਹ ਇਸ ਟਾਈਮ ਇੰਡੀਆ ਵਾਲੇ ਕੱਢ ਰਹੇ ਆ। ਸੋ ਕਹਿੰਦੇ ਵੀ ਤੁਸੀਂ ਪੁਆਇੰਟਸ ਦੇਖੋਗੇ 2 ਤੋਂ ਸ਼ੁਰੂ ਹੋ ਕੇ 6 ਤੱਕ ਹੁੰਦੇ, ਪਰ ਕੋਈ 1 ਨੰਬਰ ਪੁਆਇੰਟ ਹੈਗਾ ਨਹੀਂ ਆ। ਸੋ ਸਟੇਟਮੈਂਟ ਕਹਿੰਦੇ ਵੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਇਸ ਤਰੀਕੇ ਦੇ ਨਾਲ ਆਈ ਆ ਤੇ ਕਹਿੰਦੇ ਵੀ ਡੈਸਪਰੇਸ਼ਨ ਤੇ ਬੈਗਿੰਗ ਜਿਹੜੀ ਆ ਉਹ ਨਜ਼ਰ ਆ ਰਹੀ ਆ ਇਹਨਾਂ ਦੀ ਆਵਾਜ਼ ਦੇ ਵਿੱਚ, ਇਹਨਾਂ ਦੀ ਜਿਹੜੀ ਉਹ ਸਟੇਟਮੈਂਟ ਦੇ ਵਿੱਚ। ਸੋ ਇਹ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਇੱਥੇ ਇੱਕ ਹੋਰ ਨਵਾਂ ਟ੍ਰੈਂਡ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਸ਼ੋਅ ਜਿਹੜਾ ਉਹ ਕਰ ਰਹੇ ਆ ਜਾਂ ਦਿਖਾ ਰਹੇ ਆ ਵੀ ਜਿਹੜੇ ਆ ਨਾ ਚਾਈਨਾ ਦੇ ਨਾਲ ਸਾਡੇ ਸੰਬੰਧ ਜਿਹੜੇ ਉਹ ਵਿਗਾੜਨਾ ਜਿਹੜਾ ਉਹ ਚਾਹੁੰਦੇ ਆ। ਇਹ ਹੁਣ ਜਿਹੜੇ ਹੁਣ ਇੰਡੀਆ ਵਾਲੇ ਜਿਹੜੇ ਅਮਰੀਕਾ ਦੇ ਉਲਟ ਬੋਲਣ ਲੱਗੇ ਹੋਏ ਆ। ਸੋ ਕਹਿਣ ਦਾ ਮਤਲਬ ਕੀ ਹੈ ਵੀ ਉਹ ਹੁਣ ਚਾਈਨਾ ਦੇ ਸਟੂਜ ਨੇ, ਵੀ ਉਹ ਚਾਈਨਾ ਦੇ ਨਾਲ ਜਿਹੜਾ ਉਹ ਮਿਲ ਕੇ ਜਿਹੜਾ ਉਹ ਚੱਲ ਰਹੇ ਹੈਗੇ ਆ। ਸੋ ਇਹ ਸਿਚੁਏਸ਼ਨ ਜਿਹੜੀ ਉਹ ਇਸ ਟਾਈਮ ਕੋਈ ਜਿਹੜੀ ਆ ਉਹ ਸਾਹਮਣੇ ਪਤਾ ਨਹੀਂ ਲੱਗ ਰਿਹਾ ਵੀ ਕੀ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਬਣਦਾ ਹੈਗਾ ਆ। ਤੇ ਪਰ ਸਿਚੁਏਸ਼ਨ ਨਾਟ ਸੋ ਗੁੱਡ ਫॉर ਇੰਡੀਆ, ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਹੋਣਾ ਨੇ ਇਹ ਚੀਜ਼ ਨੂੰ ਪੇਸ਼ ਕੀਤਾ ਹੈਗਾ। ਜੀ ਬਿਲਕੁਲ। ਇਸ ਸੰਬੰਧ ਦੇ ਵਿੱਚ ਜਨਰਲ ਸਪਿਲਡਿੰਗ ਹੈਗੇ ਆ, ਜੋ ਪਹਿਲਾਂ ਟਰੰਪ ਜਿਹੜਾ ਐਡਮਿਨਿਸਟ੍ਰੇਸ਼ਨ ਸੀ ਉਹਦੇ ਵਿੱਚ ਉਹਨਾਂ ਦੇ ਸਹਾਇਕ ਸੀਗੇ। ਉਹਨਾਂ ਨੇ ਕਿਹਾ ਵੀ ਇੰਡੀਆ ਜਿੱਥੋਂ ਮਰਜ਼ੀ ਤੇਲ ਖਰੀਦ ਸਕਦਾ ਆ, ਪਰ ਉਹਨਾਂ ਨੂੰ ਇਹ ਕੇਅਰ ਨਹੀਂ ਹੈ ਵੀ ਜਿੰਨੀ ਜ਼ਿਆਦਾ ਮੌਤਾਂ ਯੂਕਰੇਨ ਦੇ ਵਿੱਚ ਤੇ ਡਿਸਟਰਕਸ਼ਨ ਜਿਹੜਾ ਇੰਨਾ ਨੁਕਸਾਨ ਹੋ ਰਿਹਾ ਉਹਦਾ ਉਹਨਾਂ ਨੂੰ ਕੋਈ ਕੇਅਰ ਨਹੀਂ ਹੈਗੀ। ਤੇ US ਦੇ ਕੋਲ ਹੱਕ ਹੈਗਾ ਆ ਵੀ ਜਿੰਨਾ ਮਰਜ਼ੀ ਜਿਹੜਾ ਟੈਰਿਫ ਆ ਉਹਨਾਂ ਦੇ ਉੱਤੇ ਲਾ ਸਕਦਾ ਹੈਗਾ ਤਾਂ ਕਿ ਜਿਹੜੀ ਇਹ ਜੰਗ ਆ ਉਸ ਨੂੰ ਰੋਕਿਆ ਜਾਵੇ। ਜੀ ਬਿਲਕੁਲ। ਇਹਦੇ ਵਿੱਚ ਨਾ ਇੱਕ ਟਿੱਪਣੀ ਮੈਂ ਨਾਲ ਹੋਰ ਕਰਦਾ ਜਾਵਾਂ। ਮੋਦੀ ਨੇ ਉਸ ਟਾਈਮ ਦੇ ਉੱਤੇ ਚੇਤਾ ਇੰਡੀਅਨ ਸਟੂਡੈਂਟ ਕਢਵਾਉਣ ਵਾਲੀ ਐਡ ਚਲਾਈ ਸੀ ਵੀ ਜੰਗ ਰਕਵਾਤੀ ਜੀ, ਜੰਗ ਰਕਵਾਤੀ ਮੋਦੀ ਨੇ ਜੀ। ਹੁਣ ਤਾਂ ਟਰੰਪ ਹੋਣਾ ਦੇ ਕਹਿਣ ਮੁਤਾਬਕ ਤਾਂ ਜੰਗ ਦੇ ਵਿੱਚ ਕਹਿੰਦੇ ਵੀ ਇਹ ਬਾਲਦੀ 'ਚ ਤੇਲ ਫੂਕਣ ਵਾਲੇ ਇੰਡੀਆ ਵਾਲੇ ਵੀ ਰਸ਼ੀਆ ਜਿਹੜਾ ਆ ਉਹ ਜਿਸ ਤਰੀਕੇ ਦੇ ਨਾਲ ਚੜ੍ਹਾਈ ਕਰੀ ਆਉਂਦਾ ਆ ਯੂਕਰੇਨ ਦੇ ਉੱਤੇ, ਵੀ ਇਹ ਤਾਂ ਉਹਦੇ ਵਿੱਚ ਪੂਰਾ ਯੋਗਦਾਨ ਜਿਹੜਾ ਉਹ ਪਾ ਰਹੇ। ਉਹ ਵੱਖਰੀ ਗੱਲ ਆ ਵੀ ਟਰੰਪ ਹੋਣਾ ਦਾ ਯੂ ਟਰਨ ਆ ਇਹ। ਜਿਸ ਤਰੀਕੇ ਦੇ ਨਾਲ ਉਹ ਪੁਤਿਨ ਨੂੰ ਲੈ ਕੇ ਬਹੁਤ ਨਾਜ਼ੁਕ ਰੁਖ ਰੱਖਦੇ ਸੀਗੇ,
ਬਹੁਤ ਹੀ ਜ਼ਿਆਦਾ ਸੌਫਟ ਕਾਰਨਰ ਸੀਗਾ, ਉਹ ਉਹਨਾਂ ਦਾ ਹੁਣ ਬਦਲਿਆ ਆ ਤੇ ਹੁਣ ਰਸ਼ੀਆ ਨੂੰ ਹੀ ਇਸ ਦੇ ਵਿੱਚ ਜ਼ਿੰਮੇਵਾਰ ਜਿਹੜਾ ਲੜਾਈ ਦੇ ਵਿੱਚ ਮੰਨਦੇ ਆ। ਤਾਂ ਉਹਦੇ ਕਰਕੇ ਜਿਹੜੇ ਉਹਦੇ ਨਾਲ ਦੇ ਸਾਥੀ ਆ, ਪਾਰਟਨਰਸ ਆ, ਉਹਨਾਂ ਉੱਤੇ ਵੀ ਗਾਜ ਜਿਹੜੀ ਉਹ ਡਿੱਗ ਰਹੀ ਆ। ਸੋ ਅੱਜ ਟਰੰਪ ਹੁਣਾਂ ਨੇ ਕਲੀਅਰਲੀ ਦੱਸ ਦਿੱਤਾ ਵੀ 25% ਤੋਂ ਵੱਧ ਟੈਰਿਫ ਜਿਹੜਾ ਆ ਉਹ ਲੱਗ ਸਕਦਾ ਆ। ਤੁਸੀਂ ਉਹਨਾਂ ਦੀ ਜ਼ੁਬਾਨੀ ਜਿਹੜਾ ਆ ਉਸ ਦੇ ਵਿੱਚ ਸੁਣ ਲਿਆ ਹੈਗਾ ਆ। ਸੋ ਕਹਿੰਦੇ ਵੀ ਅਗਲੇ 24 ਘੰਟਿਆਂ ਦੇ ਵਿੱਚ ਇਹ ਫੈਸਲਾ ਆਊਗਾ। ਉਧਰ ਮੋਦੀ ਦੇ ਬੁੱਲ ਤਾਂ ਜਿਹੜੇ ਉਹ ਸੀਤੇ ਆ ਵੀ ਜਿੱਦਾਂ ਪੱਥਰ ਦਾ ਜਿਹੜੀ ਉਹ ਮੂਰਤੀ ਜਿਹੜਾ ਉਹ ਬਣ ਗਿਆ ਹੁੰਦਾ, ਉਹਦੇ ਮੂੰਹ ਚੋਂ ਟਰੰਪ ਦਾ ਨਾਂ ਲੈਣਾ ਵੀ ਉਹਨੂੰ ਜਿਹੜਾ ਉਹ ਔਖਾ ਲੱਗ ਰਿਹਾ ਆ। 2 ਦਰਜਨ ਤੋਂ ਵੱਧ ਵਾਰ ਟਰੰਪ ਹੁਣਾਂ ਨੇ ਇਹ ਜਿਹੜਾ ਉਹ ਕਹਿਤਾ ਵੀ ਲੜਾਈ ਜਿਹੜੇ 2 ਨਿਊਕਲੀਅਰ ਮੁਲਕਾਂ ਦੇ ਵਿੱਚ ਮੈਂ ਜਿਹੜੀ ਉਹ ਰੁਕਵਾਈ। 5 ਦਿਨ ਜਿਹੜਾ ਆ ਉੱਥੋਂ ਦੇ ਫੌਜ ਦੇ ਜਿਹੜੇ ਜਰਨੈਲ ਆ, ਮੁਖੀ ਆ, ਉਸ ਨੂੰ ਇੱਥੇ ਆਓ ਭਗਤ ਪੂਰੀ ਪਾਕਿਸਤਾਨ ਦੇ ਨੂੰ ਕੀਤੀ, ਉਹ ਵੀ ਨਹੀਂ ਜਿਹੜੀ ਉਹ ਇੰਡੀਆ ਦੇ ਉਲਟ ਜਿਹੜੀ ਉਹ ਗੱਲ ਗਈ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਮੈਸਿਵ ਆਇਲ ਰਿਜ਼ਰਵ ਜਿਹੜੇ ਆ ਉਹ ਪਾਕਿਸਤਾਨ ਦੇ ਵਿੱਚ ਬਣਾਉਣੇ। ਪਤਾ ਨਹੀਂ ਉੱਥੇ ਮਿਲਣਾ ਹੈ ਕਿ ਨਹੀਂ ਮਿਲਣਾ, ਉਹ ਵੱਖਰੀ ਗੱਲ ਆ, ਪਰ ਇਹ ਇੱਕ ਟੈਕਟੀਕਲ ਦਬਾਅ ਜਿਹੜਾ ਟਰੰਪ ਹੁਣਾਂ ਦੇ ਦੁਆਰਾ ਇੰਡੀਆ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਉਹ ਪੈ ਰਿਹਾ ਆ। ਸੋ ਕੀ ਇਹ ਸਾਰੀਆਂ ਚੀਜ਼ਾਂ ਇੰਡੀਆ ਨੂੰ ਜਿਹੜਾ ਉਹ ਚਾਈਨਾ ਦੇ ਵੱਲ ਨੂੰ ਧੱਕ ਰਹੀਆਂ ਆ, ਕੀ ਕਰ ਰਹੇ ਆ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਵਿਸ਼ੇਸ਼ ਗੱਲਬਾਤ ਅਵਤਾਰ ਸਿੰਘ ਜੀ ਦੇ ਨਾਲ ਜਿਹੜਾ ਲਾਸਟ ਪੰਥਕ ਪੈਰਾਡਾਈਮ ਪ੍ਰੋਗਰਾਮ ਹੋਇਆ ਸੀ ਉਹਦੇ ਵਿੱਚ ਵੀ ਜਿਹੜੀ ਉਹ ਆਪਾਂ ਚਰਚਾ ਕੀਤੀ ਸੀ। ਉਹ ਜਿਹੜੀ ਟ੍ਰੇਡ ਵਾਰ, ਟੈਰਿਫ ਵਾਰ ਨੂੰ ਲੈ ਕੇ ਕੀ ਅੱਗੇ ਜਿਹੜਾ ਹੋ ਰਿਹਾ ਤੇ ਕੀ ਅੱਗੇ ਹੋ ਸਕਦਾ ਹੈਗਾ। ਜੀ ਹਰਜੋਤ ਸਿੰਘ ਜੀ।